ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 11 ਨਵੰਬਰ ਦਿਨ ਸ਼ੁੱਕਰਵਾਰ ਤੇ ਸਾਡੇ ਨਾਲ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 4082722500। ਇਸ ਦੇ ਨਾਲ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ, ਗੁਰਦੀਪ ਸਿੰਘ ਵਿਰਦੀ ਕਲੋਵਿਸ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ, ਸਤਨਾਮ ਸਿੰਘ ਗਿੱਲ ਸੈਲਮਾ ਅਤੇ ਜਸਵੀਰ ਸਿੰਘ ਜੋਸਨ ਮਾਊਂਟੇਨ ਹਾਊਸ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ 4087227698 ਦੇ ਉੱਤੇ। ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪੰਜਾਬ ਦੇ ਪਾਣੀਆਂ ਦੇ ਰਾਖੇ ਬਣਨ ਦੀ ਹੋੜ ਲੱਗੀ। ਬਿਲਕੁਲ ਜੀ, ਇੱਕ ਦੂਜੇ ਤੋਂ ਮੂਹਰੇ ਜਿਹੜਾ ਜੀ ਉਹ ਵੱਧ ਕੇ ਜਿਹੜੀਆਂ ਦੀ ਉਹ ਸਾਰੀਆਂ ਸਿਆਸੀ ਧਿਰਾਂ, ਸਿਆਸੀ ਲੋਕ ਜਿਹੜੇ ਨੇ ਜੀ ਉਹ ਵੱਧ ਰਹੇ ਨੇ। ਉਹਦਾ ਰੀਜ਼ਨ ਸਭ ਨੂੰ ਪਤਾ ਜੀ ਕਿ ਜਿਹੜੀਆਂ ਇਲੈਕਸ਼ਨ ਨੇ ਉਹ ਸਿਰ ਦੇ ਉੱਤੇ ਆ ਰਹੀਆਂ ਨੇ, ਜਿਹਦੇ ਕਰਕੇ ਹਰ ਜਿਹੜਾ ਜੀ ਬੰਦਾ ਇਹ ਕਹਿ ਰਿਹਾ ਹੈ ਕਿ ਮੇਰੇ ਤੋਂ ਬਿਨਾਂ ਤਾਂ ਪਾਣੀ ਜਿਹੜਾ ਜੀ ਇਹ ਬਚਾਇਆ ਨਹੀਂ ਜਾ ਸਕਣਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਅਸਤੀਫਾ ਜਿਹੜਾ ਜੀ ਉਹ ਦਿੱਤਾ, ਜਿਹੜੇ ਬਾਕੀ ਹੈਗੇ ਨੇ MLA ਉਹਨਾਂ ਨੇ ਅਸਤੀਫਾ ਦੇ ਦਿੱਤਾ। ਮਤਲਬ ਇਹਦਾ ਇਹ ਜਿਹੜਾ ਦੇਖਿਆ ਜਾ ਰਿਹਾ ਹੈ ਕਿ ਜੇ ਕੈਪਟਨ ਅਮਰਿੰਦਰ ਸਿੰਘ ਹੋਰੀ ਪਾਰਲੀਮੈਂਟ ਦੇ ਵਿੱਚ ਇਹ ਮੁੱਦਾ ਉਠਾਉਂਦੇ ਤੇ ਕਾਂਗਰਸ ਨੇ ਉਹਨਾਂ ਦੀ ਸਪੋਰਟ ਨਹੀਂ ਸੀ ਕਰਨੀ, ਕਿਉਂਕਿ ਨੈਸ਼ਨਲ ਲੈਵਲ ਦੇ ਉੱਤੇ ਉਹ ਸਪੋਰਟ ਨਹੀਂ ਕਰੂਗੀ। ਇਸ ਕਰਕੇ ਪਾਰਲੀਮੈਂਟ 'ਚ ਮੁੱਦਾ ਉਠਾਉਣ ਤੋਂ ਰਹਿ ਗਏ। ਜੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਜੀ ਐਮਰਜੈਂਸੀ ਸੱਦਿਆ ਜਾ ਰਿਹਾ 16 ਨੂੰ ਸੰਭਾਵੀ ਰੂਪ ਦੇ ਵਿੱਚ, ਉਹਦੇ ਵਿੱਚ ਹੁਣ ਇਹ ਕਾਂਗਰਸ ਵਾਲੇ ਜਿਹੜੇ ਜੀ ਉੱਥੇ ਵੀ ਮੁੱਦਾ ਉਠਾਉਣ ਤੋਂ ਗਏ। ਉਹ ਬਾਹਰ ਰਹਿ ਕੇ ਜਿਹੜੀ ਹੈ ਜੀ ਬਿਆਨਬਾਜ਼ੀ ਕਰਨਾ ਚਾਹੁੰਦੇ ਨੇ। ਅਕਾਲੀ ਦਲ ਜਿਹੜਾ ਜੀ ਪਹਿਲਾਂ ਇਹ ਕਹਿੰਦਾ ਸੀ ਹਰ ਕੁਰਬਾਨੀ ਕਰਨ ਦੇ ਵਾਸਤੇ ਅਸੀਂ ਤਿਆਰ ਆ। ਬਾਦਲ ਸਾਹਿਬ ਬਾਰ-ਬਾਰ ਜਿਹੜਾ ਜੀ ਇੱਕ ਬਿਆਨ ਦਿੰਦੇ ਸੀਗੇ। ਜਦੋਂ ਗੱਲ ਅਸਤੀਫਿਆਂ ਦੀ ਆਈ ਤਾਂ ਉਹ ਗੱਲ ਘੁੱਟ ਗਏ ਜੀ। ਉਹਦਾ ਰੀਜ਼ਨ ਇਹੀ ਆ ਕਿ ਜੇ ਸਰਕਾਰ ਅਸਤੀਫਾ ਦੇ ਦਿੰਦੀ ਤਾਂ ਰਾਸ਼ਟਰਪਤੀ ਰਾਜ ਲੱਗ ਜਾਣਾ ਸੀ, ਤੇ ਜਿੰਨਾ ਚਿਰ ਅਜੇ ਰਹਿੰਦਾ 1.5-2 ਮਹੀਨੇ, ਉਹਦੇ ਦੌਰਾਨ ਅਕਾਲੀ ਦਲ ਨੇ ਜਿਹੜਾ ਜੀ ਉਹ ਕਈ ਕੁਛ ਕਰਨਾ ਹੈ ਚੋਣਾਂ ਤੋਂ ਪਹਿਲਾਂ। ਇਸ ਕਰਕੇ ਉਹਨਾਂ ਨੇ ਇਹਨੂੰ ਜਿਹੜਾ ਜੀ ਇਸ ਚੀਜ਼ ਨੂੰ ਸਾਹਮਣੇ ਰੱਖਿਆ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਕੁਝ ਜਿਹੜੇ ਲੋਕ ਸੀ ਉਹਨਾਂ ਨੇ ਬਾਰ-ਬਾਰ ਜ਼ੋਰਦਾਰ ਤਰੀਕੇ ਨਾਲ ਮੁੱਦਾ ਉਠਾਇਆ ਕਿ ਅਸਤੀਫਾ ਜਿਹੜਾ ਜੀ ਉਹ ਦੇਣਾ ਚਾਹੀਦਾ, ਪਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਜਿਹੜੀ ਜੀ ਉਹ ਨਹੀਂ ਮੰਨੀ। ਅਕਾਲੀ ਦਲ ਇਹ ਵੀ ਸਮਝਦਾ ਕਿ ਇਹਦਾ ਨੁਕਸਾਨ ਉਹਨੂੰ ਹੋ ਸਕਦਾ, ਪਰ ਉਹ ਕਾਂਗਰਸ ਨੂੰ ਜਿਹੜਾ ਜੀ ਘੇਰਨ ਦੇ ਯਤਨਾਂ ਦੇ ਵਿੱਚ ਹੈ। ਆਮ ਆਦਮੀ ਪਾਰਟੀ ਨੇ ਜਿਹੜਾ ਜੀ ਉਹ ਸੰਕੇਤਕ ਰੂਪ ਦੇ ਵਿੱਚ ਜਿਹੜਾ ਜੀ ਧਰਨਾ ਲਾਇਆ ਹੈ ਕਪੂਰੀ ਦੇ ਵਿੱਚ, ਔਰ ਉੱਥੇ ਉਹਨਾਂ ਦੇ ਜਿਹੜੇ ਲੀਡਰ ਨੇ ਸੰਜੇ ਸਿੰਘ ਹੋਰੀ, ਉਹਨਾਂ ਨੇ ਬਿਆਨਬਾਜ਼ੀ ਉੱਥੇ ਕੀਤੀ ਹੈ ਜਾਂ ਇਕੱਠ ਜਿਹੜਾ ਜੀ ਉਹ ਹੋਇਆ। ਜਿਹੜੀਆਂ ਤਾਂ ਦੋ ਧਿਰਾਂ ਨੇ ਅਕਾਲੀ ਦਲ ਤੇ ਕਾਂਗਰਸ, ਉਹਨਾਂ ਦੇ ਕੋਲੇ ਤਾਂ ਜਮ੍ਹਾਂ ਘਟਾਓ ਕਰਨ ਨੂੰ ਹੈਗਾ। ਸ਼ਾਇਦ ਆਮ ਆਦਮੀ ਪਾਰਟੀ ਦੇ ਕੋਲੇ ਬਹੁਤਾ ਕੁਝ ਜਮ੍ਹਾਂ ਘਟਾਓ ਕਰਨ ਨੂੰ ਹੈ ਨੀਗਾ। ਜੇ ਉਹਨਾਂ ਨੂੰ ਇਹਦਾ ਫਾਇਦਾ ਨਾ ਹੋਇਆ ਇਸ ਸਭ ਕਾਸੇ ਦਾ, ਤੇ ਉਹਨਾਂ ਨੂੰ ਨੁਕਸਾਨ ਵੀ ਕੋਈ ਬਹੁਤਾ ਜਿਹੜਾ ਜੀ ਉਹ ਨਹੀਂ ਹੋਣਾ। ਉਹਦਾ ਰੀਜ਼ਨ ਇਹ ਹੈ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਉਹ ਨਵੇਂ ਨੇ, ਜਦੋਂ ਕਿ ਜਿਹੜੀਆਂ ਪੁਰਾਣੀਆਂ ਚੀਜ਼ਾਂ ਚੱਲ ਰਹੀਆਂ ਨੇ ਜਾਂ ਜਿਹੜੀਆਂ ਪੁਰਾਣੀਆਂ ਖਬਰਾਂ ਦੇ ਰੂਪ ਦੇ ਵਿੱਚ ਖਾਸ ਤੌਰ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਛਾਈ ਪਈ ਫੋਟੋ ਆ ਜਿਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇੰਦਰਾ ਗਾਂਧੀ ਹੋਰਾਂ ਦਾ ਸਵਾਗਤ ਕੀਤਾ ਸੀਗਾ ਜਦੋਂ ਕਪੂਰੀ ਉਹ ਆਏ ਨੇ ਟੱਕ ਲਾਉਣ ਲਈ, ਤੇ ਦੂਸਰਾ ਚੌਧਰੀ ਦੇਵੀ ਲਾਲ ਹੋਰਾਂ ਨੇ ਜਿਹੜੀ ਯਾਰੀ ਹੈ ਜੀ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ, ਤੇ ਖਾਸ ਤੌਰ ਦੇ ਉੱਤੇ ਚੌਧਰੀ ਦੇਵੀ ਲਾਲ ਹੋਰਾਂ ਦੇ ਵੱਲੋਂ ਹਰਿਆਣੇ ਦੀ ਵਿਧਾਨ ਸਭਾ ਦੇ ਵਿੱਚ ਦਿੱਤਾ ਗਿਆ ਜਿਹੜਾ ਬਿਆਨ, ਇਹ ਦੋਨਾਂ ਪਾਰਟੀਆਂ ਦੇ ਵਾਸਤੇ ਮੁਸ਼ਕਲ ਜਿਹੜੀ ਹੈ ਜੀ ਉਹ ਖੜੀ ਕਰ ਰਹੇ ਨੇ। ਕਿਉਂਕਿ ਇੱਕ ਪਾਸੇ ਜਿਹੜਾ ਅਕਾਲੀ ਦਲ ਹੈ ਜੀ ਉਹਨੂੰ ਵੀ ਇਹ ਕਿਹਾ ਜਾ ਰਿਹਾ ਜੀ ਕਿ ਉਹਨਾਂ ਨੇ ਇੱਕ ਯਾਰੀ ਜਿਹੜੀ ਸੀ ਉਹ ਪੁਗਾਈ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ। ਅੱਜ ਦੀਆਂ ਅਖਬਾਰਾਂ ਦੇ ਵਿੱਚ ਅੱਧੇ ਸਫ਼ੇ ਤੋਂ ਵੱਧ ਦੇ ਜਿਹੜੇ ਪੇਜ ਨੇ ਉਹ ਭਰੇ ਪਏ ਨੇ ਅਕਾਲੀ ਦਲ ਦੇ ਇਸ਼ਤਿਹਾਰ ਦੇ ਨਾਲ ਕਿ ਅਸੀਂ ਇੱਟ ਵੀ ਨਹੀਂ ਲਾਉਣ ਦੇਵਾਂਗੇ ਜੀ। 10 ਨਵੰਬਰ ਨੂੰ ਇਤਿਹਾਸਕ ਫੈਸਲਾ ਜਿਹੜਾ ਜੀ ਉਹ ਲੈ ਲਿਆ। ਸਰਕਾਰ ਜਿਹੜੀ ਹੈ ਜੀ ਉਹ ਸਿਆਸੀ ਤੇ ਕਾਨੂੰਨੀ ਪੱਖ ਦੇ ਉੱਤੇ ਵਿਚਾਰ ਕਰਨ ਦੀ ਜਿਹੜੀ ਹੈ ਜੀ ਉਹ ਗੱਲ ਕਰ ਰਹੀ ਹੈ, ਪਰ ਜਿਹੜੇ ਲੋਕ ਨੇ ਜੀ ਹੈਰਾਨ ਥੋੜੀ ਜਿਹੀ ਇਹ ਜਿਹੜਾ ਸਭ ਤੋਂ ਦੇਖਣ ਵਾਲਾ ਪੱਖ ਇਹ ਆ, ਉਹ ਤਿੰਨਾਂ ਪਾਰਟੀਆਂ ਵੱਲ ਵੇਖ ਰਹੇ ਨੇ, ਕਿਸੇ ਵੱਲ ਹੋੜ ਲਾ ਕੇ ਭੱਜ ਨਹੀਂ ਪਏ। ਉਹ ਦੇਖ ਰਹੇ ਨੇ ਕਿ ਕਿਹੜੀ ਪਾਰਟੀ ਇਸ ਮੁੱਦੇ ਦੇ ਉੱਤੇ
ਕਰ ਕੀ ਜਿਹੜਾ ਜੀ ਉਹ ਰਹੀ ਹੈ। ਇਹ ਇੱਕ ਚੰਗੀ ਗੱਲ ਜਿਹੜੀ ਹੈ ਜੀ ਉਹ ਦਿਸ ਰਹੀ ਹੈ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਮੈਨੂੰ ਲੱਗਦਾ ਇਸੇ ਮਸਲੇ ਨੂੰ ਲੈ ਕੇ ਹੀ ਹਰਿਆਣੇ ਨੇ ਪੰਜਾਬ ਨੂੰ ਆਉਂਦੀਆਂ ਬੱਸਾਂ ਬੰਦ ਕੀਤੀਆਂ। ਜੀ, ਜਿਹੜੇ ਪੰਜਾਬ ਨੂੰ ਆਉਣ ਵਾਲੀਆਂ ਜਿਹੜੀਆਂ ਬੱਸਾਂ ਨੇ ਜੀ ਹਰਿਆਣਾ ਰੋਡਵੇਜ਼ ਦੀਆਂ, ਉਹਨਾਂ ਦੇ ਕੁਝ ਜਿਹੜੇ ਹੈਗੇ ਨੇ ਰੂਟ ਉਹ ਉਹਨਾਂ ਨੇ ਬੰਦ ਕੀਤੇ ਨੇ ਜੀ। ਔਰ ਇਹ ਜਿਹੜੇ ਬੰਦ ਕੀਤੇ ਗਏ ਰੂਟ ਨੇ ਇਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜਾ ਜੀ ਇਹ ਆਉਂਦੀਆਂ ਨੇ। ਔਰ ਇਹਦੇ ਕਰਕੇ ਲੋਕਾਂ ਨੂੰ ਜਿਹੜੀ ਹੈ ਜੀ ਉਹ ਕਾਫੀ ਵੱਡੇ ਪੱਧਰ ਦੇ ਉੱਤੇ ਕੱਲ ਮੁਸ਼ਕਲ ਆਈ, ਖੱਜਲ ਖੁਆਰ ਜਿਹੜੇ ਜੀ ਉਹ ਲੋਕ ਹੁੰਦੇ ਰਹੇ। ਐਕਚੁਅਲੀ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ, ਕਾਂਗਰਸੀ ਵਿਧਾਇਕਾਂ ਦੇ ਵੱਲੋਂ ਅਸਤੀਫੇ ਜਿਹੜੇ ਜੀ ਉਹ ਦੇਣ ਕਰਕੇ ਹਰਿਆਣੇ ਦੇ ਵਿੱਚ ਵੀ ਜਿਹੜੀ ਆ ਜੀ ਉਹ ਹੋੜ ਲੱਗੀ ਆ। ਉੱਥੇ ਵੀ ਪਾਰਟੀਆਂ ਜਿਹੜੀਆਂ ਦੀ ਇਹੀ ਕੁਝ ਕਰ ਰਹੀਆਂ ਨੇ ਜੋ ਕੁਝ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਹੋ ਰਿਹਾ ਹੈ। ਤੱਤੀ ਬਿਆਨਬਾਜ਼ੀ ਜਿਹੜੀ ਆ ਜੀ ਉਹ ਦੋਨਾਂ ਧਿਰਾਂ ਦੇ ਵੱਲੋਂ ਹੋ ਰਹੀ ਆ। ਇਹ ਗੱਲ ਭੁੱਲ ਕੇ ਕਿ ਇਹ ਕੋਈ ਦੋ ਮੁਲਕਾਂ ਦੇ ਵਿਚਾਲੇ ਦੁਸ਼ਮਣੀ ਨਹੀਂ ਆ, ਦੋ ਸੂਬਿਆਂ ਦੇ ਵਿਚਾਲੇ ਰੌਲਾ ਹੈ, ਤੇ ਇਹਨੂੰ ਜਿਹੜੇ ਤਰੀਕੇ ਨਾਲ ਮੰਗਾਇਆ ਜਾ ਰਿਹਾ ਨਾ ਜੀ ਉਹ ਸਿਆਸਤ ਜਿਹੜੀ ਹੈ ਜੀ ਉਹ ਕਹੀ ਜਾ ਸਕਦੀ ਹੈ। ਪੰਜਾਬ ਦੇ ਤਕਰੀਬਨ 4 ਡਿਸਟ੍ਰਿਕਟ ਦੇ ਵਿੱਚ ਤੁਸੀਂ ਇਹ ਕਹਿ ਲਓ ਕਿ ਇਹਦਾ ਅਸਰ ਜਿਹੜਾ ਉਹ ਸਿੱਧਾ ਵੇਖਣ ਨੂੰ ਮਿਲ ਰਿਹਾ। ਜਿਹੜੇ ਹਰਿਆਣੇ ਨੇ ਬੱਸਾਂ ਬੰਦ ਕਰ ਦਿੱਤੀਆਂ ਨੇ। ਜਿਹੜੀ PRTC ਆ ਉਹਦੇ ਵੱਲੋਂ ਹੁਣ 100 ਦੇ ਕਰੀਬ ਜਿਹੜਾ ਜੀ ਉਹ ਬੱਸਾਂ ਦੇ ਬਦਲਵੇਂ ਪ੍ਰਬੰਧ ਜਿਹੜੇ ਆ ਉਹ ਕੀਤੇ ਜਾ ਰਹੇ ਆ ਤਾਂ ਕਿ ਲੋਕਾਂ ਦੀ ਖੱਜਲ ਖੁਆਰੀ ਜਿਹੜੀ ਆ ਜੀ ਉਹ ਕਿਸੇ ਤਰੀਕੇ ਦੇ ਨਾਲ ਰੋਕੀ ਜਾ ਸਕੇ। ਜਿਹੜਾ ਇਹ ਵੀ ਕਿਹਾ ਜਾ ਰਿਹਾ ਜੀ ਕਿ ਹਰਿਆਣੇ ਦੇ ਜਿਹੜੇ ਮੁੱਖ ਮੰਤਰੀ ਨੇ ਮਨੋਹਰ ਲਾਲ ਖੱਟਰ ਹੋਰੀ, ਉਹ ਜਿਹੜੀਆਂ ਖਾਪ ਪੰਚਾਇਤਾਂ ਜਿਹੜੀਆਂ ਜਿਸ ਕਿਸਮ ਦਾ ਥ੍ਰੈਟ ਉਹ ਕਰ ਰਹੀਆਂ ਨੇ ਇਸ ਪਾਣੀ ਵਾਲੇ ਮੁੱਦੇ ਦੇ ਉੱਤੇ, ਉਹਨਾਂ ਨੂੰ ਉਹ ਸਮਝਾਉਣ ਦਾ ਯਤਨ ਨਹੀਂ ਕਰ ਰਹੇ, ਸਗੋਂ ਬਲਦੀ ਦੇ ਉੱਤੇ ਤੇਲ ਪਾਉਣ ਦੇ ਜਿਹੜੇ ਯਤਨ ਨੇ ਉੱਥੋਂ ਦੇ ਮੰਤਰੀ ਉਹ ਵੀ ਜਿਹੜਾ ਜੀ ਉਹ ਕਰ ਰਹੇ ਨੇ। ਜਿਹੜੀ ਫਿਕਰਮੰਦੀ ਸਭ ਤੋਂ ਵੱਡੀ ਸਾਹਮਣੇ ਆ ਰਹੀ ਹੈ ਨਾ ਜੀ ਉਹ ਹੈ ਹਾਈਵੇ ਵਾਲੀ, ਕਿਉਂਕਿ ਅਜੇ ਪਿੱਛੇ ਦੇ ਜੋ ਕੁਝ ਹੋ ਕੇ ਹਟਿਆ ਜਾਟਾਂ ਵਾਲੇ ਅੰਦੋਲਨ ਦੇ ਦੌਰਾਨ ਲੋਕ ਇਸ ਗੱਲ ਤੋਂ ਥੋੜਾ ਤਰਿੰਦੇ ਨੇ ਕਿਤੇ ਉਹੋ ਜਿਹੇ ਹਾਲਾਤ ਜਿਹੜੇ ਆ ਉਹ ਫੇਰ ਨਾ ਬਣ ਜਾਣ। ਪਰ ਜਿਹੜੇ ਹੈਲੀਕਾਪਟਰਾਂ ਤੇ ਜਾਣ ਵਾਲੇ ਨੇ ਉਹਨਾਂ ਨੂੰ ਬਹੁਤਾ ਇਸ ਚੀਜ਼ ਦਾ ਫਿਕਰ ਨਹੀਂ ਹੋਣਾ। ਜਿੰਨਾ ਕੁ ਲੋਕ ਬਲਦੀ ਦੇ ਬੂਥੇ ਦੇ ਵਿੱਚ ਆਉਣਗੇ ਉਨੀ ਕੁ ਉਹਨਾਂ ਦੀ ਸਿਆਸਤ ਚਮਕੂਗੀ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਨੋਟਾਂ ਦੇ ਬੰਦ ਹੋਣ ਨਾਲ ਲੋਕ ਬੇਹਾਲ। ਦੇਖੋ, ਇਹਦਾ ਹੁਣ ਅਸਰ ਜਿਹੜਾ ਨਾ ਜੀ ਉਹ ਦਿਸਣਾ ਸ਼ੁਰੂ ਹੋ ਗਿਆ ਸਿੱਧਾ ਆਮ ਲੋਕਾਂ ਦੇ ਉੱਤੇ, ਜਿਹੜਾ ਗਰੀਬ ਤਬਕਾ ਹੈ। ਜਿਹੜੀਆਂ ਸਬਜ਼ੀਆਂ ਨੇ ਜੀ, ਸਬਜ਼ੀ ਮੰਡੀ ਦੇ ਵਿੱਚ ਤਾਂ ਸਬਜ਼ੀਆਂ ਪਈਆਂ ਨੇ। ਛੋਟੇ ਨੋਟ 1-2 ਦਿਨ ਤਾਂ ਜਿਹੜਾ ਚੱਲਦੇ ਰਹੇ ਲੋਕਾਂ ਕੋਲੇ, ਕਿਉਂਕਿ ਰੱਖੇ ਨਹੀਂ ਸੀਗੇ 100 ਦੇ ਨੋਟ, 10 ਦੇ ਨੋਟ ਦੀ ਤਾਂ ਉਹੀ ਤੁਸੀਂ ਇੱਥੇ ਹੋ ਕੇ ਗਏ ਹੋ, ਕੋਈ ਵਕਤ ਹੀ ਨਹੀਂ ਰਹੀ। ਉਹ ਲੋਕਾਂ ਨੇ ਸੰਭਾਲੇ ਨਹੀਂ ਤੇ ਉਹ ਜਿਹੜਾ ਜੀ ਜਿੰਨੇ ਕੁ ਹੈਗੇ ਸੀਗੇ ਉਹ ਮੁੱਕ ਗਏ। ਸਬਜ਼ੀਆਂ ਦੇ ਜਿਹੜੇ ਰੇਟ ਨੇ ਉਹ ਕਾਫੀ ਡਿੱਗ ਪਏ ਨੇ। ਸ਼ੇਅਰ ਮਾਰਕੀਟ ਜਿਹੜੀ ਹੈ ਜੀ ਉਹ ਡਿੱਗ ਪਈ ਆ, ਮੂੰਹ ਦੇ ਮੂੰਹ ਜਿਹੜੀ ਹੈ ਜੀ ਉਹ ਚਲੇ ਗਈ ਹੈ। ਭਾਵ ਕਿ ਇਹ ਦੋ ਚੀਜ਼ਾਂ ਨੇ, ਇੱਕ ਉੱਪਰਲਿਆਂ ਵਾਲੀ, ਇੱਕ ਥੱਲੇ ਵਾਲਿਆਂ ਵਾਲੀ। ਜਿਹੜਾ ਇੱਕ ਰੇਹੜੀ ਲਾਉਣ ਵਾਲਾ ਹੈ ਉਹ ਜਾਂ ਇੱਕ ਛੋਟੀ ਦੁਕਾਨ ਦਾ ਮਾਲਕ ਹੈ, ਢਾਬੇ ਦਾ ਛੋਟੇ ਦਾ ਮਾਲਕ ਹੈ ਜੀ, ਉੱਥੇ ਬੰਦਾ ਹੀ ਕੋਈ ਨਹੀਂ ਜਾ ਰਿਹਾ। ਜਦੋਂ ਬੰਦਾ ਨਹੀਂ ਜਾ ਰਿਹਾ ਤੇ ਉਹ ਲੋਕ ਨੇ ਜੀ, ਇਹ ਉਹ ਤਬਕਾ ਹੈ ਜਿਨ੍ਹਾਂ ਨੇ ਰੋਜ਼ ਕਮਾਉਣੀ ਹੁੰਦੀ ਹੈ, ਰੋਜ਼ ਜਿਹੜੀ ਹੈ ਜੀ ਉਹ ਖਾਣੀ ਹੁੰਦੀ ਆ। ਉਹਨਾਂ ਨੂੰ ਇਸ ਵੇਲੇ ਜਿਹੜਾ ਜੀ ਉਹ ਰੋਟੀ ਦੇ ਲਾਲੇ ਪੈਣੇ ਸ਼ੁਰੂ ਹੋ ਗਏ ਨੇ। ਜਿਹੜੀਆਂ ਬੈਂਕਾਂ ਦੇ ਬਾਹਰ ਲਾਈਨਾਂ ਜਿਹੜੀਆਂ ਜੀ ਲੱਗੀਆਂ ਹੋਈਆਂ ਨੇ ਨੋਟ ਤਬਦੀਲ ਕਰਨ ਵਾਲੀਆਂ, ਸਹੀ ਪੁੱਛੋ ਤਾਂ ਇਹ ਜਿਹੜਾ ਮਜ਼ਦੂਰ ਤਬਕਾ ਉਹਨਾਂ ਵਿਚਾਰਿਆਂ ਨੂੰ ਕੋਈ ਲਾਈਨਰ ਦੇ ਵਿੱਚ ਵੀ ਜਿਹੜਾ ਜੀ ਉਹ ਲੱਗਣ ਨਹੀਂ ਦੇ ਰਿਹਾ। ਉਹ ਤਾਂ ਦਬਕੇ ਖਾਣ ਨੂੰ ਜਿਹੜਾ ਜੀ ਉਹ ਰੱਖੇ ਹੋਏ ਨੇ ਕਿ ਚਾਰ ਚਫੇਰੇ ਤੋਂ ਉਹਨਾਂ ਨੂੰ ਦਬਕੇ ਹੀ ਪੈਣੇ ਨੇ। ਤਬਦੀਲ ਵੀ ਕੀ ਕਰਾਉਣ ਜਾਣਾ ਜੀ, ਕਿਸੇ ਕੋਲੇ 1000 ਰੁਪਇਆ, ਕਿਸੇ ਕੋ 2, ਕਿਸੇ ਕੋ 3, ਉਹਨਾਂ ਨੇ ਛੋਟੇ ਛੋਟੇ ਜਿਹੜੇ ਤਬਦੀਲ ਕਰਾਉਣੇ ਨੇ। ਜਦੋਂ ਕਿ ਜਿਹੜੀਆਂ ਲਾਈਨਾਂ ਨੇ ਉਹ ਵੱਡਿਆਂ ਵਾਲਿਆਂ ਦੀਆਂ ਅਜੇ ਜਿਹੜੀਆਂ ਲੱਗੀਆਂ ਹੋਈਆਂ ਨੇ। ਜਿੱਥੋਂ ਤੱਕ ATM ਦਾ ਸੰਬੰਧ ਹੈ ਜੀ, ATM ਬਹੁਤੇ ਜਿਹੜੇ ਜੀ ਉਹ ਬੰਦ ਪਏ ਰਹੇ ਕੱਲ ਵੀ। ਕੁਝ ਸ਼ਹਿਰਾਂ ਦੇ ਤਾਂ ATM ਚੱਲੇ ਹੀ ਨਹੀਂ, ਜਿਹਦੇ ਵਿੱਚੋਂ ਬਠਿੰਡਾ ਇੱਕ ਆ ਜੀ, ਕੋਈ ATM ਉੱਥੇ ਨਹੀਂ ਚੱਲਿਆ। ਜਿੱਥੇ ATM ਚੱਲੇ ਉੱਥੇ ਜਿਹੜੀ ਸੀ ਥੋੜੇ ਸਮੇਂ ਤੋਂ ਬਾਅਦ ਮੁਸ਼ਕਲ ਆ ਗਈ, ਕਿਉਂਕਿ ਤਬਦੀਲੀ ਤਾਂ ਕੀਤੀ ਗਈ ਆ ਉਹਨਾਂ ਦੇ ਵਿੱਚ। ਇੱਕ ਤਾਂ ਇਹਨਾਂ ATM ਦੇ ਵਿੱਚੋਂ ਛੋਟਾ ਨੋਟ ਨਹੀਂ ਨਿਕਲਦਾ, 500 ਤੇ 1000 ਦੇ ਨਿਕਲਦੇ ਸੀਗੇ। 500 ਦੇ ਨੋਟ ਬਹੁਤੇ ਆਏ ਨਹੀਂ, 1000 ਨੂੰ 2000 ਦੇ ਵਿੱਚ ਜਿਹੜਾ ਜੀ ਉਹ ਕਨਵਰਟ ਕਰਨਾ ਸੀ। ਇਹ ਕੁਝ ਟੈਕਨੀਕਲੀ ਜਿਹੜੀਆਂ ਸੀਗੀਆਂ ਉਹ ਮੁਸ਼ਕਲਾਂ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਜੀ ਉਹ ਆ ਰਹੀਆਂ ਨੇ। ਸਰਕਾਰ ਨੇ ਇਹ ਰਾਤ ਐਲਾਨ ਕੀਤਾ ਕਿ 500 ਤੇ 1000 ਰੁਪਏ ਦੇ ਜਿਹੜੇ ਨੋਟ ਨੇ, ਜਿਹੜੇ ਰਾਤ 11:30 ਵਜੇ ਤੱਕ ਪੈਟਰੋਲ ਪੰਪਾਂ ਦੇ ਉੱਤੇ ਜਾਂ ਫਿਰ ਬਿਜਲੀ ਦਫ਼ਤਰਾਂ ਦੇ ਵਿੱਚ ਜਿਹੜਾ ਉਹ
ਵਰਤੇ ਜਾਣੇ ਸੀਗੇ ਉਹਨੂੰ ਵਧਾ ਦਿੱਤਾ ਉਸ ਤਰੀਕ ਨੂੰ 14 ਨਵੰਬਰ ਅੱਧੀ ਰਾਤ ਤੱਕ ਹੁਣ ਜਿਹੜਾ ਜੀ ਇਹ ਵਰਤੇ ਜਾ ਸਕਦੇ ਨੇ। ਸਰਕਾਰੀ ਜੁਰਮਾਨੇ ਭਰੇ ਜਾ ਸਕਦੇ ਨੇ। ਪੈਟਰੋਲ ਪੰਪਾਂ ਤੇ ਸਰਕਾਰੀ ਹਸਪੀਟਲਾਂ ਦੇ ਵਿੱਚ ਕੋਆਪਰੇਟਿਵ ਸਟੋਰਾਂ ਦੇ ਉੱਤੇ ਇਹ ਨੋਟ ਜਿਹੜੇ ਨੇ ਉਹ ਵਰਤੇ ਜਾ ਸਕਦੇ ਨੇ। ਇਹਦੇ ਨਾਲ ਕੋਈ ਬਹੁਤ ਵੱਡੀ ਰਾਹਤ ਮਿਲਣ ਦੇ ਆਸਾਰ ਜਿਹੜੇ ਜੀ ਉਹ ਨਹੀਂ ਹੈਗੇ। ਬੈਂਕ ਜਿਹੜੇ ਨੇ ਉਹ ਸੈਟਰਡੇ ਨੂੰ ਵੀ, ਅੱਜ ਵੀ, ਕੱਲ ਨੂੰ ਸੰਡੇ ਨੂੰ ਵੀ ਰਾਤ 9 ਵਜੇ ਤੱਕ ਜਿਹੜਾ ਜੀ ਉਹ ਖੁੱਲੇ ਰਹਿਣਗੇ। ਬੈਂਕਾਂ ਦੇ ਜਿਹੜੇ ਕਰਮਚਾਰੀ ਨੇ ਉਹ ਜ਼ਰੂਰ ਜਿਹੜਾ ਜੀ ਉਹ ਖਿੱਝ ਰਹੇ ਨੇ। ਖਿੱਝ ਉਹਨਾਂ ਦੀ ਜਾਇਜ਼ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਲੋਕ ਨੇ ਉਹ ਉਹਨਾਂ ਦੇ ਗਲ ਪੈ ਰਹੇ ਨੇ। ਕਸੂਰ ਉਹਨਾਂ ਦਾ ਤਾਂ ਵਿਚਾਰਿਆਂ ਦਾ ਕੋਈ ਹੈ ਨਹੀਂਗਾ। ਇੱਕ ਚੇਨ ਹੈ ਜੀ ਫੂਡ ਦੀ, ਪੀਜ਼ਾ ਹਟ, ਉਹਨਾਂ ਨੇ 5 ਲੱਖ ਰੁਪਏ ਦਾ ਪੀਜ਼ਾ ਕੱਲ ਜਿਹੜਾ ਨਾ ਜੀ ਵੱਡੇ ਜਿਹੜੇ ਸ਼ਹਿਰ ਨੇ, ਜਿਹੜੇ ਮੈਟਰੋ ਸਿਟੀਜ਼ ਨੇ, ਖਾਸ ਤੌਰ ਤੇ ਮੁੰਬਈ ਤੇ ਦਿੱਲੀ ਵਰਗੇ ਸ਼ਹਿਰਾਂ ਦੇ ਵਿੱਚ ਇਹਨਾਂ ਬੈਂਕ ਕਰਮਚਾਰੀਆਂ ਤੇ ਲਾਈਨਾਂ ਦੇ ਵਿੱਚ ਲੱਗੇ ਲੋਕਾਂ ਨੂੰ ਜਿਹੜਾ ਜੀ ਉਹ ਪੀਜ਼ਾ ਵੰਡਿਆ ਵੀ ਕਮ ਸੇ ਕਮ ਕੁਝ ਖਾ ਤਾਂ ਲਓ ਜੀ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਲੋਕਾਂ ਦਾ ਸਰਕਾਰੀ ਤੀਰਥ ਯਾਤਰਾ ਤੋਂ ਉਹਨਾਂ ਦੀਆਂ ਬੱਸਾਂ ਤੋਂ ਮੂੰਹ ਮੋੜਿਆ ਉਹਨਾਂ ਨੇ। ਜੀ ਇਹ ਵੋਟਾਂ ਨੂੰ ਲੈ ਕੇ ਜਿਹੜੀ ਤੀਰਥ ਯਾਤਰਾ ਸ਼ੁਰੂ ਕੀਤੀ ਗਈ ਸੀ ਟ੍ਰੇਨ ਤੇ ਜਿਹੜੀ ਉਹ ਬੱਸਾਂ ਦੀ, ਬਠਿੰਡਾ ਤੇ ਮਾਨਸਾ ਦੇ ਜਿਹੜੇ ਲੋਕ ਨੇ ਜੀ ਉਹ ਸਰਕਾਰੀ ਤੀਰਥ ਯਾਤਰਾ ਤੋਂ ਮੂੰਹ ਮੋੜ ਗਏ ਆ ਜੀ। ਪਿਛਲੇ ਸਵਾ ਮਹੀਨੇ ਦੇ ਵਿੱਚ 150 ਬੱਸਾਂ ਜਿਹੜੀਆਂ ਜੀ ਉਹ ਰੱਦ ਕਰਨੀਆਂ ਪਈਆਂ। ਨਵੰਬਰ ਮਹੀਨੇ ਦੇ ਵਿੱਚ 60 ਬੱਸਾਂ ਨੂੰ ਮੌਕੇ ਦੇ ਉੱਤੇ ਰੱਦ ਜਿਹੜਾ ਜੀ ਉਹ ਕਰਨਾ ਪਿਆ। ਬਹੁਤੇ ਪਿੰਡਾਂ ਦੇ ਵਿੱਚੋਂ ਲੋਕ ਜਿਹੜੇ ਨੇ ਉਹਨਾਂ ਨੇ ਤੀਰਥ ਯਾਤਰਾ ਦੇ ਵਾਸਤੇ ਹੁੰਗਾਰਾ ਹੀ ਨਹੀਂ ਭਰਿਆ ਜੀ। ਪ੍ਰਸ਼ਾਸਨ ਨੇ ਇਹ ਬੱਸਾਂ ਜਿਹੜੀਆਂ ਜੀ ਉਹ ਰੱਦ ਕਰਤੀਆਂ। PRTC ਦੇ ਵਿੱਚ ਇਸ ਗੱਲ ਨੂੰ ਲੈ ਕੇ ਖੁਸ਼ੀ ਹੈ ਜੀ, ਕਿਉਂਕਿ ਉਹਨਾਂ ਦੇ ਅਦਾਰੇ ਨੂੰ ਬੱਸਾਂ ਆਪਣੇ ਰੂਟਾਂ ਦੇ ਉੱਤੇ ਚੱਲਣ ਦਾ ਮੌਕਾ ਜਿਹੜਾ ਜੀ ਉਹ ਮਿਲਣ ਲੱਗਿਆ, ਕਿਉਂਕਿ ਉਹ ਰੂਟਾਂ ਤੋਂ ਲਾਹ ਕੇ ਇੱਧਰ ਜਿਹੜਾ ਜੀ ਤੀਰਥ ਯਾਤਰਾ ਹੀ ਲਾਤੀਆਂ ਸੀਗੀਆਂ ਤੇ ਰੂਟਾਂ ਦੇ ਉੱਤੇ ਕਮਾਈ ਜਿਹੜੀ ਹੈ ਜੀ ਉਹ ਪ੍ਰਾਈਵੇਟ ਅਦਾਰੇ ਜਿਹੜੇ ਉਹ ਕਰ ਰਹੇ ਸੀ। ਕਿਹੜੇ ਉਹ ਸਭ ਨੂੰ ਪਤਾ। ਸਰਕਾਰੀ ਤੀਰਥ ਯਾਤਰਾ ਦੇ ਤਹਿਤ ਰੋਜ਼ 80 ਬੱਸਾਂ ਸ਼ੁਰੂ ਕੀਤੀਆਂ ਗਈਆਂ ਸੀਗੀਆਂ। ਉਪ ਮੁੱਖ ਮੰਤਰੀ ਹੋਰਾਂ ਨੇ ਅਗਸਤ ਦੇ ਵਿੱਚ ਬਰਨਾਲੇ ਤੋਂ ਇਹ ਯਾਤਰਾ ਸ਼ੁਰੂ ਕੀਤੀ ਸੀਗੀ ਜੀ। ਬਹੁਤੇ ਲੋਕ ਸਰਕਾਰੀ ਖਰਚੇ ਦੇ ਉੱਤੇ ਤੀਰਥ ਯਾਤਰਾ ਕਰਨ ਤੋਂ ਪਾਸਾ ਵੱਟਣ ਲੱਗੇ ਨੇ। ਦਰਬਾਰ ਸਾਹਿਬ ਜਾਣ ਵਾਲੇ ਯਾਤਰੀਆਂ ਨੂੰ ਤੀਰਥ ਯਾਤਰਾ ਦੇ ਦੌਰਾਨ ਰਿਫਰੈਸ਼ਮੈਂਟ ਨਹੀਂ ਦਿੱਤੀ ਜਾਂਦੀ। ਸਾਲਾਸਰ ਜਾਣ ਵਾਲੇ ਯਾਤਰੂਆਂ ਨੂੰ ਖਾਣਾ ਤੇ ਰਿਫਰੈਸ਼ਮੈਂਟ ਜਿਹੜੀ ਹੈ ਜੀ ਉਹ ਦਿੱਤੀ ਜਾਂਦੀ ਹੈ। ਅਕਤੂਬਰ ਮਹੀਨੇ ਦੇ ਵਿੱਚ 86 ਬੱਸਾਂ ਇਕੱਲੇ ਬਠਿੰਡੇ ਦੇ ਵਿੱਚ ਰੱਦ ਕਰਨੀਆਂ ਪਈਆਂ। ਤਲਵੰਡੀ ਸਾਬੋ ਹਲਕੇ ਦੀਆਂ ਨਵੰਬਰ ਮਹੀਨੇ ਦੇ ਵਿੱਚ 16 ਬੱਸਾਂ ਤੇ ਅਕਤੂਬਰ ਮਹੀਨੇ ਦੇ ਵਿੱਚ 20 ਬੱਸਾਂ ਰੱਦ ਕਰਨੀਆਂ ਪਈਆਂ, ਜਦੋਂ ਕਿ ਬਠਿੰਡਾ ਸ਼ਹਿਰੀ ਹਲਕੇ ਦੀਆਂ ਨਵੰਬਰ ਦੇ ਵਿੱਚ 20, ਅਕਤੂਬਰ ਮਹੀਨੇ ਦੇ ਵਿੱਚ 20 ਬੱਸਾਂ ਜਿਹੜੀਆਂ ਜੀ ਉਹ ਰੱਦ ਹੋਈਆਂ। ਇਸੇ ਤਰੀਕੇ ਨਾਲ ਭੁੱਚੋ ਦੀਆਂ ਨਵੰਬਰ ਦੇ ਵਿੱਚ 8 ਤੇ ਅਕਤੂਬਰ ਦੇ ਵਿੱਚ 17 ਬੱਸਾਂ ਜਿਹੜੀਆਂ ਸੀਗੀਆਂ ਉਹ ਰੱਦ ਕਰਨੀਆਂ ਪਈਆਂ। ਜ਼ਿਲ੍ਹਾ ਬਠਿੰਡਾ ਤੋਂ ਰੋਜ਼ 8 ਤੇ ਮਾਨਸਾ ਤੋਂ ਰੋਜ਼ 5 ਬੱਸਾਂ ਸ਼੍ਰੀ ਦਰਬਾਰ ਸਾਹਿਬ ਦੇ ਵਾਸਤੇ ਜਿਹੜੀਆਂ ਜੀ ਉਹ ਜਾਂਦੀਆਂ ਨੇ। ਬਠਿੰਡਾ ਤੋਂ ਸਾਲਾਸਰ ਦੀ ਥਾਂ ਦੇ ਉੱਤੇ ਹੁਣ ਚਿੰਤਪੁਰਨੀ ਦੇ ਵਾਸਤੇ ਤੀਰਥ ਯਾਤਰਾ ਜਿਹੜੀ ਹੈ ਜੀ ਉਹ ਸ਼ੁਰੂ ਕੀਤੀ ਗਈ ਹੈ। ਇਹ ਕਿਹਾ ਜਾ ਰਿਹਾ ਜੀ, ਬੇਸ਼ੱਕ ਕਿਤੇ ਬਹੁਤੇ ਵੱਡੇ ਪੱਧਰ ਦੇ ਉੱਤੇ ਤਾਂ ਇਹਦਾ ਚਰਚਾ ਨਹੀਂ ਹੈਗਾ, ਪਰ ਅੰਦਰ ਖਾਤੇ ਜਿਹੜੀ ਗੱਲ ਸੁਲਝ ਰਹੀ ਹੈ ਨਾ ਉਹ ਇਹ ਆ ਕਿ ਇਹਨਾਂ ਤੀਰਥ ਸਥਾਨਾਂ ਦੇ ਉੱਤੇ ਜਾ ਕੇ ਜਿਹੜੀ ਸਹੁੰ ਖਵਾਈ ਜਾ ਰਹੀ ਹੈ ਲੋਕਾਂ ਨੂੰ, ਲੋਕ ਇਸ ਗੱਲ ਤੋਂ ਜਿਹੜਾ ਜੀ, ਕਿਉਂਕਿ ਅੱਗੇ ਤੋਂ ਅੱਗੇ ਇਹ ਗੱਲ ਫੈਲ ਗਈ, ਉਹ ਜਿਹੜਾ ਜੀ ਇਸ ਗੱਲ ਤੋਂ ਹੁਣ ਪੈਰ ਪਿੱਛੇ ਖਿੱਚਣ ਲੱਗੇ ਨੇ ਕਿ ਅਸੀਂ ਤੀਰਥ ਯਾਤਰਾ ਦੇ ਉੱਤੇ ਜਾ ਕੇ ਉੱਥੇ ਸਹੁੰ ਨਹੀਂ ਖਾਣੀ ਜੀ। ਜੀ ਜੀ ਜੀ। ਅੱਗੇ ਜਿਹੜੀ ਆਪਾਂ ਗੱਲ ਕਰੀਏ, ਪੰਜਾਬ ਦਾ ਸੁਪਰੀਮ ਕੋਰਟ ਦੇ ਵਿੱਚ SYL ਜਿਹੜਾ ਕੇਸ ਆ ਉਹ ਹਾਰਨ ਦੇ ਪਿੱਛੇ ਕੀ ਕਹਾਣੀ ਸੀ, ਕਿਸ ਤਰੀਕੇ ਨਾਲ ਹਰਿਆਣੇ ਨੇ ਇਹ ਕੇਸ ਲੜਿਆ, ਇਸ ਦੇ ਬਾਰੇ ਜਰਾ ਦੱਸਿਓ ਜੀ। ਐਕਚੁਅਲੀ ਇਹ ਹੈ ਜੀ, ਕਿਉਂਕਿ ਹਰਿਆਣੇ ਨੇ ਬੜਾ ਇਹ ਸਿਸਟੇਮੈਟਿਕਲੀ ਲੜਿਆ। ਅੱਜ ਬੇਸ਼ੱਕ ਜੋ ਮਰਜ਼ੀ ਜਿਹੜਾ ਜੀ ਉਹ ਕਹੀ ਜਾਣ, ਪਰ ਹਰਿਆਣੇ ਦੇ ਸਰਕਾਰ ਦੇ ਵੱਲੋਂ ਕੀਤੀ ਗਈ ਜਿਹੜੀ ਤਿਆਰੀ ਸੀਗੀ, ਉਹਨੇ 12 ਸਾਲ ਤੋਂ ਦੱਬਿਆ ਹੋਇਆ ਜਿਹੜਾ ਇਹ ਕੇਸ ਸੀਗਾ, ਉਹਨੇ ਇਹ ਜਿਹੜਾ ਜੀ ਇਹ ਜਿੱਤਿਆ। 40 ਵਕੀਲ ਜਿਹੜੇ ਸੀਗੇ ਜੀ ਹਰਿਆਣੇ ਨੇ ਇਹ ਲਾਏ ਇਹਦੇ ਵਿੱਚ, ਔਰ ਪੰਜਾਬ ਨੇ ਅੱਧਾ ਟਾਈਮ ਜਿਹੜਾ ਸੀਗਾ ਜੀ ਇੱਕ ਜੂਨੀਅਰ ਵਕੀਲ ਦੇ ਸਹਾਰੇ ਜਿਹੜਾ ਸੀਗਾ ਜੀ ਉਹ ਕੇਸ ਲੜਦਾ ਰਿਹਾ। 2015 ਦੇ ਵਿੱਚ ਸੁਣਵਾਈ ਦੇ ਵਾਸਤੇ ਜਦੋਂ ਦੁਬਾਰਾ ਪਟੀਸ਼ਨ ਦਾਖਲ ਕੀਤੀ ਗਈ, ਜਨਵਰੀ 16 ਦੇ ਵਿੱਚ ਲਿਸਟ ਹੋਈ। ਐਡਵੋਕੇਟ ਜਨਰਲ ਜਿਹੜੇ ਰਾਜ ਮਹਾਜਨ ਸਣੇ 40 ਵਕੀਲ ਜਿਹੜੇ ਸੀਗੇ ਜੀ ਉਹ ਡਟੇ ਰਹੇ। ਜਦੋਂ ਪੰਜਾਬ ਦੇ ਵੱਲੋਂ ਕਿਸਾਨਾਂ ਨੂੰ ਜ਼ਮੀਨ ਵਾਪਸ ਕਰਨ ਦੇ ਜਿਹੜਾ ਸੀਗਾ ਜੀ ਪੈਂਤੜਾ ਵਰਤਿਆ ਗਿਆ, SYL ਨੂੰ ਪੂਰਨ ਦੇ ਵਾਸਤੇ ਜਿਹੜਾ ਡਰਾਮਾ ਸੀਗਾ ਉਹ ਕੀਤਾ ਗਿਆ, ਤਾਂ ਉਦੋਂ ਤੁਰੰਤ ਜਿਹੜੀ ਸੀਗੀ ਇਹ ਟੀਮ 40 ਵਕੀਲਾਂ ਦੀ ਹਰਕਤ ਦੇ ਵਿੱਚ ਆਈ। ਉਹਨਾਂ ਨੇ ਨਾਲ ਦੀ ਨਾਲ ਜਿਹੜਾ ਜੀ ਜ਼ਮੀਨ ਅਕਵਾਇਰ ਕਰਨ ਵਾਲਾ ਮਾਮਲਾ ਜਿਹੜਾ ਸੀ ਸੁਪਰੀਮ ਕੋਰਟ ਦੇ ਵਿੱਚ ਲਾ ਕੇ ਉਹਦੇ ਉੱਤੇ ਸਟੇਟਸ ਕੋ ਲੈ ਲਿਆ। ਜੇ ਸਟੇਟਸ ਕੋ ਜਿਹੜਾ ਉਹ ਨਾ ਹੁੰਦਾ ਤਾਂ ਜਿਹੜਾ ਜੀ ਉਹ ਹਾਲਾਤ ਹੋਰ ਹੁੰਦੇ। ਜੇ ਉਹ ਕਿਸੇ ਜਗ੍ਹਾ ਨਰਮਈ ਵਰਤਦੇ, ਕੁਝ ਦਿਨ ਲੱਗ ਜਾਂਦੇ ਤੇ ਫਿਰ ਵੀ ਹਾਲਾਤ ਹੋਰ ਹੁੰਦੇ। 40 ਦਿਨ ਤੱਕ ਸੁਣਵਾਈ ਚੱਲੀ।
3 ਮਹੀਨੇ ਦੇ ਵਿੱਚ ਕੁੱਲ 40 ਦਿਨ ਸੁਣਵਾਈ ਹੋਈ। ਇੱਕ ਦਿਨ ਵੀ ਹਰਿਆਣਾ ਦਾ ਇੱਕ ਵੀ ਵਕੀਲ ਗੈਰ ਹਾਜ਼ਰ ਜਿਹੜਾ ਜੀ ਉਹ ਨਹੀਂ ਰਿਹਾ। ਪੰਜਾਬ ਦੀਆਂ ਦਲੀਲਾਂ ਨੂੰ ਇੱਕ ਇੱਕ ਕਰਕੇ ਇਹ 40 ਜਿਹੜੇ ਬਿਹਤਰੀਨ ਵਕੀਲ ਸੀਗੇ ਉਹ ਕੱਟਦੇ ਰਹੇ। ਹਰਿਆਣੇ ਦੇ ਕੋਲੇ ਸੁਪਰੀਮ ਕੋਰਟ ਦੀ ਰਾਏ ਦੀ ਲਿਖਤ ਕਾਪੀ ਪਹੁੰਚ ਗਈ ਆ। ਜਿਹੜੇ ਇਹ ਦੱਸਿਆ ਗਿਆ ਜੀ ਕਿ ਹਫ਼ਤੇ ਭਰ ਦੇ ਵਿੱਚ ਸੁਪਰੀਮ ਕੋਰਟ ਦੇ ਮੂਹਰੇ ਜਿਹੜਾ ਜੀ ਉਹ ਅਪੀਲ ਕਰਨਗੇ ਤਾਂ ਕਿ ਨਹਿਰ ਦਾ ਨਿਰਮਾਣ ਜਿਹੜਾ ਜੀ ਉਹ ਸ਼ੁਰੂ ਕਰਵਾਇਆ ਜਾ ਸਕੇ, ਜਦੋਂ ਕਿ ਸਾਡੇ ਇੱਥੇ ਅਜੇ ਵੀ ਜਿਹੜੀ ਹੈ ਜੀ ਉਹ ਸਿਆਸਤ ਹੋ ਰਹੀ ਆ। ਆਪਾਂ ਪਹਿਲੇ ਦਿਨ ਵੀ ਗੱਲ ਕੀਤੀ ਸੀਗੀ ਕਿ ਇਹਨੂੰ ਐਕਚੁਅਲੀ ਸੰਭਾਲਣਾ ਕਿਵੇਂ ਆ, ਇਹਨੂੰ ਟੈਕਨੀਕਲੀ ਕਿਵੇਂ ਲੈਣਾ, ਕਾਨੂੰਨੀ ਰਾਏ ਕੀ ਆ। ਜੇ ਇੱਕ ਨਿਖਿੱਧ ਟੀਮ ਤੁਸੀਂ ਪਹਿਲਾਂ ਭੇਜੀ ਆ, ਗਾਂ ਜਿਹੜੀ ਹੈ ਜੀ ਉਹ ਤੁਹਾਡੀ ਕੀ ਤਿਆਰੀ ਹੋਊਗੀ, ਇਹਦੇ ਵਾਸਤੇ ਅਜੇ ਵੀ ਕੁਝ ਵੀ ਜਿਹੜਾ ਜੀ ਉਹ ਨਹੀਂ ਹੋ ਰਿਹਾ। ਔਰ ਜਿਹੜੀ ਪੰਜਾਬ ਸਰਕਾਰ ਹੈ ਜੀ ਉਹਨੂੰ ਇਹ ਪਹਿਲਾਂ ਪਤਾ ਸੀਗਾ ਕਿ ਕੇਸ ਉਹਦੇ ਖਿਲਾਫ ਆਊਗਾ। ਉਹਨੇ ਸ਼ੁਰੂ ਤੋਂ ਹੀ ਕਿਸੇ ਵੱਡੇ ਵਕੀਲ ਨੂੰ ਹਾਇਰ ਨਹੀਂ ਕੀਤਾ। ਨੇਤਾਵਾਂ ਦੇ ਜਿਹੜੇ ਬਿਆਨ ਸੀਗੇ ਉਹ ਜਾਰੀ ਰਹੇ। ਜਦੋਂ ਜ਼ਮੀਨ ਜਿਹੜੀ ਸੀ ਉਹ ਵਾਪਸ ਕਰਨ ਦੀ ਗੱਲ ਜਿਹੜੀ ਉਹ ਕੀਤੀ ਤਾਂ ਉਦੋਂ ਉਹਨੇ 110 JCB ਮਸ਼ੀਨਾਂ ਜਿਹੜੀਆਂ ਸੀਗੀਆਂ 19 ਜਗ੍ਹਾ ਤੋਂ ਇਹਦੀ ਨਹਿਰ ਭਰ ਦਿੱਤੀ। ਔਰ ਕਾਂਗਰਸ ਜਿਹੜੀ ਸੀ ਇਸ ਮਾਮਲੇ ਦੇ ਉੱਤੇ ਫਟਦੀ ਜਿਹੜੀ ਸੀ ਉਹ ਦਿਖਾਈ ਦਿੱਤੀ। ਅਕਾਲੀ ਦਲ ਨੂੰ ਇਹ ਲੱਗਿਆ ਜੀ ਕਿ ਸਿਆਸੀ ਜਿਹੜੀ ਕਾਨੂੰਨੀ ਲੜਾਈ ਉਹ ਤੋਂ ਲੜੀ ਨਹੀਂ ਜਾਣੀ, ਇਸ ਕਰਕੇ ਇਹਦਾ ਸਿਆਸੀ ਲਾਹਾ ਜਿਹੜਾ ਜੀ ਉਹ ਲਿਆ ਜਾਵੇ। ਆਖਰੀ 3 ਦਿਨ ਜਿਹੜੇ ਸੀਗੇ ਜੀ ਵੱਡੇ ਵਕੀਲ ਰਾਮ ਜੇਠ ਮਲਾਨੀ, ਹਰੀਸ਼ ਸਾਲਵੇ, ਰਾਜੀਵ ਧਵਨ ਜਿਹੜੇ ਸੀਗੇ ਜੀ ਉਹ ਹਾਇਰ ਕੀਤੇ ਗਏ। ਪਰ ਉਦੋਂ ਤੱਕ ਜਿਹੜਾ ਜੂਨੀਅਰ ਵਕੀਲ ਸੀਗਾ ਉਹ 40 ਵਕੀਲਾਂ ਦੀ ਫੌਜ ਦੇ ਨਾਲ ਹਾਰੀ ਹੋਈ ਲੜਾਈ ਜਿਹੜੀ ਹੈ ਨਾ ਜੀ ਉਹ ਲੜਦਾ ਰਿਹਾ। ਇਹ ਰਿਐਲਿਟੀ ਆ ਇਸ ਕੇਸ ਦੇ ਪਿਛਲੀ, ਜਿਹੜੀ ਕਿ ਲੋਕਾਂ ਨੂੰ ਸਮਝਣ ਦੀ ਜ਼ਰੂਰਤ ਆ ਕਿ ਸਿਆਸਤਦਾਨ ਜਿਹੜੇ ਅੱਜ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਬਣ ਰਹੇ ਨੇ ਉਹ ਅਸਲ ਦੇ ਵਿੱਚ ਇਸ ਮਸਲੇ ਦੇ ਉੱਤੇ 12 ਸਾਲ ਜਾਂ 12 ਸਾਲ ਤੁਸੀਂ ਛੱਡੋ 1978 ਤੋਂ ਲੈ ਕੇ ਹੁਣ ਤੱਕ ਕਹਾਣੀ ਅਸਲ ਦੇ ਵਿੱਚੋਂ ਕੀ ਘੜਦੇ ਰਹੇ ਜੀ। ਜੀ 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 ਅਗਲੀ ਜਿਹੜੀ ਗੱਲ ਕਰੀਏ ਜਿਹੜਾ ਚੋਣ ਕਮਿਸ਼ਨ ਆ ਉਹਨਾਂ ਦੀ ਕਹਿੰਦੇ ਆ ਜੀ ਤਿਰਛੀ ਨਜ਼ਰ ਰਹੇਗੀ ਪੰਜਾਬ ਦੀ ਹਰ ਇੱਕ ਖਬਰ ਤੇ। ਬਿਲਕੁਲ ਜੀ, ਚੋਣ ਜ਼ਾਬਤਾ ਲੱਗਣ ਦੇ ਵਿੱਚ ਅਜੇ ਭਾਵੇਂ ਦਿਨ ਜਿਹੜੇ ਆ ਜੀ ਉਹ ਪਏ ਆ, ਪਰ ਸਿਆਸੀ ਪਾਰਟੀਆਂ ਦੀ ਹਰ ਸਰਗਰਮੀ ਦੇ ਉੱਤੇ ਚੋਣ ਕਮਿਸ਼ਨ ਦੀ ਬਿਲਕੁਲ ਨੇੜੇ ਤੋਂ ਨਿਗਾਹ ਜਿਹੜੀ ਆ ਜੀ ਉਹ ਲੱਗੀ ਹੋਈ ਆ। ਚੋਣ ਕਮਿਸ਼ਨ ਨੇ ਸੂਬਾਈ ਚੋਣ ਦਫ਼ਤਰ ਨੂੰ ਹੁਕਮ ਇਹ ਦਿੱਤਾ ਕਿ ਸਿਆਸੀ ਤੇ ਚੋਣਾਂ ਦੇ ਨਾਲ ਜੁੜੀਆਂ ਅਖਬਾਰਾਂ 'ਚ ਛਪਣ ਵਾਲੀਆਂ ਸਾਰੀਆਂ ਖਬਰਾਂ ਦੀ ਕਲਿੱਪਿੰਗ ਉਹਨਾਂ ਨੂੰ ਡੇਲੀ ਬੇਸਿਸ ਦੇ ਉੱਤੇ ਭੇਜੀ ਜਾਵੇ। ਅਖਬਾਰਾਂ ਦੇ ਵਿੱਚ ਛਪਣ ਵਾਲੀਆਂ ਖਬਰਾਂ ਦੀ ਬਰੀਕੀ ਦੇ ਨਾਲ ਜਾਂਚ ਜਿਹੜੀ ਆ ਜੀ ਉਹ ਚੋਣ ਕਮਿਸ਼ਨ ਨੇ ਉਹ ਕਰਨੀ ਸ਼ੁਰੂ ਕਰਤੀ ਆ। ਇਹਦਾ ਬਕਾਇਦਾ ਤੌਰ ਦੇ ਉੱਤੇ ਇੱਕ ਵਿੰਗ ਵੀ ਜਿਹੜਾ ਜੀ ਇੱਥੇ ਬਣਾ ਦਿੱਤਾ। ਇਦੋਂ ਪਹਿਲਾਂ ਏਦਾਂ ਕਦੇ ਨਹੀਂ ਸੀ ਹੋਇਆ ਜਦੋਂ ਚੋਣ ਕਮਿਸ਼ਨ ਨੇ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਸਿਆਸੀ ਘਟਨਾਵਾਂ ਦੇ ਉੱਤੇ ਆਪਣੀ ਨਿਗਾਹ ਜਿਹੜੀ ਹੈ ਜੀ ਉਹ ਰੱਖੀ ਹੋਵੇ। ਕੁਝ ਜਿਹੜੇ ਅੰਦਰੂਨੀ ਸੂਤਰ ਨੇ ਜੀ ਉਹ ਦੱਸਦੇ ਨੇ ਕਿ ਕਮਿਸ਼ਨ ਦੀ ਨਜ਼ਰ ਚੋਣਾਂ ਸੰਬੰਧੀ ਆਉਣ ਵਾਲੇ ਸੁਝਾਵਾਂ ਤੋਂ ਇਲਾਵਾ ਸਿਆਸੀ ਪਾਰਟੀਆਂ ਦੇ ਵੱਲੋਂ ਕੀਤੇ ਜਾਣ ਵਾਲੇ ਐਲਾਨਾਂ ਦੇ ਉੱਤੇ ਜਿਹੜੀ ਹੈ ਜੀ ਉਹ ਜ਼ਿਆਦਾ। ਇਹ ਤੋਂ ਪਹਿਲਾਂ ਕਮਿਸ਼ਨ ਨੇ ਫੈਸਲਾ ਕਰ ਚੁੱਕਿਆ ਜੀ ਕਿ ਕੋਈ ਵੀ ਸਿਆਸੀ ਪਾਰਟੀ ਜਦੋਂ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰੂਗੀ ਤਾਂ ਉਹਦੀ ਕਾਪੀ ਕਮਿਸ਼ਨ ਨੂੰ ਜਿਹੜੀ ਹੈ ਜੀ ਉਹ ਭੇਜੀ ਜਾਊਗੀ, ਕਿਉਂਕਿ ਕਮਿਸ਼ਨ ਇਸ ਵਾਰੀ ਸਿਆਸੀ ਪਾਰਟੀਆਂ ਤੋਂ ਚੋਣ ਮਨੋਰਥ ਦੇ ਵਿੱਚ ਕੀਤੇ ਜਾਣ ਵਾਲੇ ਵਾਅਦਿਆਂ ਨੂੰ ਪੂਰਾ ਕਰਨ ਦਾ ਵਸੀਲਾ ਪੁੱਛ ਸਕਦਾ। ਸੂਤਰ ਇਹ ਵੀ ਦੱਸਦੇ ਆ ਕਿ ਕਮਿਸ਼ਨ ਨੇ ਪਹਿਲੀ ਵਾਰੀ ਇਹ ਕਦਮ ਚੁੱਕਿਆ ਕਿਉਂਕਿ ਆਮ ਤੌਰ ਦੇ ਉੱਤੇ ਚੋਣ ਜ਼ਾਬਤਾ ਲਾਗੂ ਹੋ ਜਾਂਦਾ ਹੈ ਤਾਂ ਕਮਿਸ਼ਨ ਆਪਣੀ ਤਿੱਖੀ ਨਜ਼ਰ ਜਿਹੜੀ ਅਖਬਾਰਾਂ ਦੇ ਉੱਤੇ ਟਿਕਾਉਂਦਾ। ਸਿਆਸੀ ਘਟਨਾਵਾਂ ਦੇ ਉੱਤੇ ਚੋਣ ਕਮਿਸ਼ਨ ਦੀ ਲਗਾਤਾਰ ਵੱਧਦੀ ਜਿਹੜੀ ਨਿਗਾਹ ਜੀ ਉਹ ਇਹ ਇਸ਼ਾਰਾ ਕਰ ਰਹੀ ਹੈ ਕਿ 2017 ਦੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਕਮਿਸ਼ਨ ਪਿਛਲੀਆਂ ਚੋਣਾਂ ਦੇ ਮੁਕਾਬਲੇ ਇੱਕ ਵੱਡੀ ਭੂਮਿਕਾ ਜਿਹੜਾ ਜੀ ਉਹ ਨਿਭਾਊਗਾ। ਜੀ 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 ਅਗਲੀ ਗੱਲ ਕਰੀਏ, ਸਰਕਾਰ ਪਾਰਲੀਮੈਂਟ ਦੇ ਵਿੱਚ ਵਿਰੋਧੀ ਧਿਰ ਦਾ ਸਾਹਮਣਾ ਕਰਨ ਦੀਆਂ ਤਿਆਰੀਆਂ ਕੱਸ ਰਹੀ ਆ। ਤਾਂ ਜੀ ਨੋਟਾਂ ਵਾਲੇ ਮਾਮਲੇ ਦੇ ਉੱਤੇ ਜਿਹੜੀ ਸਫਾਈ ਆ ਉਹ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੇ ਵੱਲੋਂ ਜੀ। ਔਰ ਉਹ ਇਹ ਕਹਿ ਰਹੀ ਆ ਕਿ ਇਹ ਕੋਈ ਏਦਾਂ ਨਹੀਂ ਆ ਕਿ ਤੱਤ ਭੜੱਥੀ ਫੈਸਲਾ ਨਹੀਂ ਲਿਆ, ਬਕਾਇਦਾ ਤੌਰ ਦੇ ਉੱਤੇ ਅਸੀਂ ਤਾਂ ਪੂਰੀ ਤਿਆਰੀ ਦੇ ਨਾਲ ਜਿਹੜਾ ਜੀ ਉਹ ਫੈਸਲਾ ਲਿਆ। ਸਰਕਾਰ ਨੂੰ ਪਤਾ ਕਿ ਜਿਹੜਾ ਇਹ ਸਰਦਰੁੱਤ ਇਜਲਾਸ ਜਿਹੜਾ ਅਗਲੇ ਹਫ਼ਤੇ ਸ਼ੁਰੂ ਹੋਣਾ ਸੰਸਦ ਦਾ, ਇਹਦੇ ਵਿੱਚ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਘੇਰਨ ਦਾ ਯਤਨ ਜਿਹੜਾ ਜੀ ਉਹ ਕਰਨਗੀਆਂ। ਔਰ ਕਿਉਂਕਿ ਇਹ ਜਿਹੜਾ ਇਜਲਾਸ ਉਸ ਟਾਈਮ ਤੇ ਹੋ ਰਿਹਾ ਜਦੋਂ ਉੱਤਰ ਪ੍ਰਦੇਸ਼ ਸਣੇ 3 ਸੂਬਿਆਂ ਦੀ ਚੋਣ ਸਰਗਰਮੀ ਜਿਹੜੀ ਹੈ ਜੀ ਉਹ ਸ਼ੁਰੂ ਹੋ ਚੁੱਕੀ ਹੋਣੀ ਹੈ। ਵੱਡੇ ਨੋਟਾਂ ਦੇ ਉੱਤੇ ਪਾਬੰਦੀ, ਗੁਲਾਮ ਕਸ਼ਮੀਰ 'ਚ ਫੌਜ ਦੇ ਸਰਜੀਕਲ ਸਟ੍ਰਾਈਕ,
ਦੇ ਉੱਤੇ ਜਾਰੀ ਸਿਆਸਤ, ਜੰਮੂ ਕਸ਼ਮੀਰ 'ਚ ਮਹੀਨਿਆਂ ਤੋਂ ਜਾਰੀ ਹਿੰਸਾ ਨਾ ਰੁਕਣਾ, ਇਹ ਔਰ ਜਿਹੜੇ ਮੀਡੀਆ ਦੇ ਉੱਤੇ ਪਾਬੰਦੀ, ਜਿਹੜਾ NDTV ਦੇ, ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਜਿਹਦੇ ਉੱਤੇ ਸਰਕਾਰ ਜਿਹੜੀ ਹੈ ਜੀ ਉਹ ਘਿਰ ਸਕਦੀ ਹੈ। ਉਧਰ ਸਰਕਾਰ ਸਰਜੀਕਲ ਸਟ੍ਰਾਈਕ ਦੇ ਨਾਲ ਪਾਕਿਸਤਾਨ ਨੂੰ ਸਬਕ ਸਿਖਾਉਣ ਦੇ ਆਪਣੇ ਤਰਕ ਤੋਂ ਲੈ ਕੇ ਬਲੈਕ ਮਨੀ ਦੇ ਖਿਲਾਫ ਜਿਹੜਾ ਇਹ ਤਾਜ਼ਾ ਹਮਲੇ ਦਾ ਸ਼ੀਸ਼ਾ ਜਿਹੜਾ ਦਿਖਾ ਕੇ ਵਿਰੋਧੀ ਧਿਰ ਨੂੰ ਜਵਾਬ ਦੇਣ ਦੇ ਕੋਸ਼ਿਸ਼ ਜਿਹੜੀ ਹੈ ਜੀ ਉਹ ਕਰੂਗੀ। ਸਰਬ ਪਾਰਟੀ ਮੀਟਿੰਗ ਜਿਹੜੀ ਹੈ ਜੀ ਉਹ ਸੱਦੀ ਗਈ ਹੈ 14 ਨਵੰਬਰ ਨੂੰ। ਇਹਦੇ ਤੋਂ ਕਾਫੀ ਕੁਝ ਜਿਹੜਾ ਜੀ ਉਹ ਕਲੀਅਰ ਹੋ ਜਾਊਗਾ। ਲੋਕ ਸਭਾ ਸਪੀਕਰ ਦੇ ਵੱਲੋਂ ਬੁਲਾਈ ਗਈ ਇਸ ਸਰਬ ਪਾਰਟੀ ਮੀਟਿੰਗ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਹਦੇ ਮੌਜੂਦ ਰਹਿਣ ਦੇ ਜਿਹੜੀ ਜੀ ਉਹ ਆਸ ਹੈ, ਕਿਉਂਕਿ ਇਹ ਕਈ ਪੱਖਾਂ ਤੋਂ ਜਿਹੜਾ ਜੀ ਬੜਾ ਅਹਿਮ ਹੋਊਗਾ ਜਿਹੜਾ ਸਰਦ ਰੁੱਤ ਦਾ ਸਮਾਗਮ ਹੈ। ਸਰਕਾਰ ਜਿਹੜੀ ਹੈ, ਕੇਂਦਰ ਵਿਚਲੀ ਸਰਕਾਰ ਜਾਂ ਭਾਰਤੀ ਜਨਤਾ ਪਾਰਟੀ, ਉਹ ਕਿਸੇ ਵੀ ਹਾਲਤ ਦੇ ਵਿੱਚ ਸਾਰੇ ਸੂਬਿਆਂ ਵਿੱਚ ਨਹੀਂ ਤੇ ਕਮ ਸੇ ਕਮ ਉੱਤਰ ਪ੍ਰਦੇਸ਼ ਦੇ ਉੱਤੇ ਬਹੁਤ ਵੱਡੀ ਟੇਕ ਜਿਹੜੀ ਆ ਜੀ ਉਹ ਰੱਖੀ ਬੈਠੀ ਆ ਕਿ ਉੱਤਰ ਪ੍ਰਦੇਸ਼ ਦੇ ਉੱਤੇ ਕਿਸੇ ਤਰੀਕੇ ਨਾਲ ਕਾਬਜ਼ ਹੋਇਆ ਜਾਵੇ। ਮੁਲਕ ਦਾ ਸਭ ਤੋਂ ਵੱਡੀ ਆਬਾਦੀ ਵਾਲਾ, ਸਭ ਤੋਂ ਵੱਧ ਲੋਕ ਸਭਾ ਦੀਆਂ ਸੀਟਾਂ ਵਾਲਾ ਇਹ ਜਿਹੜਾ ਜੀ ਸੂਬਾ ਹੈ। ਜਿਹੜੀ ਪਿਛਲੀ ਲੋਕ ਸਭਾ ਦੀ ਚੋਣ ਹੋਈ ਸੀ, ਉੱਤਰ ਪ੍ਰਦੇਸ਼ ਨੇ ਅਥਾਹ ਤਾਕਤ ਜਿਹੜੀ ਹੈ ਜੀ ਉਹ ਭਾਰਤੀ ਜਨਤਾ ਪਾਰਟੀ ਨੂੰ ਦਿੱਤੀ ਸੀ। ਭਾਰਤੀ ਜਨਤਾ ਪਾਰਟੀ ਸੋਚਦੀ ਹੈ ਕਿ ਜੇ ਉੱਥੋਂ ਦੀ ਸੂਬੇ ਦੀ ਸਰਕਾਰ ਦੇ ਉੱਤੇ ਕਾਬਜ਼ ਹੋਇਆ ਜਾਵੇ ਤਾਂ 2019 ਦੇ ਵਿੱਚ ਇਹਦਾ ਲਾਹਾ ਜਿਹੜਾ ਜੀ ਉਹਨੂੰ ਮਿਲ ਸਕਦਾ ਹੈ। ਸੋ ਇਹ ਜਿਹੜੀਆਂ ਸਾਰੀਆਂ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਨੇ ਉਹ ਇਸੇ ਚੀਜ਼ ਨੂੰ ਲੈ ਕੇ ਹੀ ਜਿਹੜੀਆਂ ਜੀ ਉਹ ਚੱਲ ਰਹੀਆਂ। ਜੀ ਅਤੇ ਪੰਨੂ ਜੀ, ਅਗਲੀ ਗੱਲ ਕਰਦੇ ਹਾਂ ਵੀ ਦੇਸ਼ ਦੀਆਂ 7 ਕਰੋੜ ਔਰਤਾਂ ਤੰਬਾਕੂ ਦੀ ਚਪੇਟ 'ਚ। ਦੇਖੋ ਜੀ, ਇਹ ਬਹੁਤ ਵੱਡੀ ਜਿਹੜੀ ਹੈ ਜੀ ਉਹ ਮੁਸ਼ਕਲ ਹੈ। ਡਰੱਗ ਦੀ, ਸ਼ਰਾਬ ਦੀ ਗੱਲ ਤਾਂ ਜਿਹੜੀ ਹੈ ਜੀ ਉਹ ਅਕਸਰ ਜਿਹੜੀ ਆ ਉਹ ਹੁੰਦੀ ਹੈ, ਪਰ ਇਹ ਇੱਕ ਬਹੁਤ ਵੱਡੀ ਲੱਤ ਹੈ ਜੀ। ਭਾਰਤ ਦੇ ਵਿੱਚ ਜਿਹੜਾ ਚੱਬਿਆ ਜਾਣ ਵਾਲਾ ਤੰਬਾਕੂ ਆ, ਜਿਹੜਾ ਸਮੋਕਲੈਸ ਟਬੈਕੋ, ਇਹਦੀ ਵਰਤੋਂ ਕਰਨ ਵਾਲੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਵਿੱਚ ਗਿਣਤੀ ਬੜੀ ਤੇਜ਼ੀ ਦੇ ਨਾਲ ਜਿਹੜੀ ਹੈ ਜੀ ਉਹ ਵੱਧ ਰਹੀ ਆ, ਜਿਹਦੇ ਕਰਕੇ ਕੈਂਸਰ ਤੇ ਇਹਦੇ ਨਾਲ ਜੁੜੀਆਂ ਤੰਬਾਕੂ ਨਾਲ ਹੋਰ ਜਿਹੜੀਆਂ ਬਿਮਾਰੀਆਂ ਨੇ ਉਹ ਉਹਦੀ ਲਪੇਟ ਦੇ ਵਿੱਚ ਜਿਹੜਾ ਜੀ ਉਹ ਆ ਰਹੀਆਂ ਨੇ। ਜਿਹੜਾ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ, ਉਹਦੇ ਵੱਲੋਂ ਦੇਸ਼ 'ਚ ਚੱਬਣ ਵਾਲੇ ਤੰਬਾਕੂ ਦੇ ਅਸਰ ਦੇ ਉੱਤੇ ਪਹਿਲੀ ਵਾਰੀ ਜਿਹੜੀ ਹੈ ਜੀ ਮੋਨੋਗ੍ਰਾਫ ਰਿਪੋਰਟ ਇੱਕ ਜਾਰੀ ਕੀਤੀ ਗਈ ਹੈ। ਗ੍ਰੇਟਰ ਨੋਇਡਾ ਦੇ ਐਕਸਪੋ ਮਾਰਟ ਦੇ ਵਿੱਚ ਚੱਲ ਰਿਹਾ ਜਿਹੜਾ ਫਰੇਮਵਰਕ ਕਨਵੈਨਸ਼ਨ ਔਨ ਟਬੈਕੋ ਕੰਟਰੋਲ, ਇਹਦੇ ਜਿਹੜਾ 7ਵਾਂ ਐਡੀਸ਼ਨ ਹੈ, ਉਹਦੇ ਵਿੱਚ ਜਿਹੜੀ ਹੈ ਜੀ ਇਹ ਰਿਪੋਰਟ ਪੇਸ਼ ਕੀਤੀ ਗਈ ਹੈ। ਇਹ ਆਪਣੇ ਕਿਸਮ ਦੀ ਪਹਿਲੀ ਰਿਪੋਰਟ ਆ ਮੁਲਕ ਦੀ ਜਿਹਦੇ ਵਿੱਚ ਜਿਹੜਾ ਚਿਊਬਲ ਟਬੈਕੋ ਆ, ਇਹਦੇ ਕੈਂਸਰ, ਦਿਲ ਤੇ ਮੂੰਹ ਦੀਆਂ ਬਿਮਾਰੀਆਂ ਦੇ ਬਾਰੇ ਜਿਹੜੀ ਵਿਸਥਾਰ ਜਾਣਕਾਰੀ ਦਿੱਤੀ ਗਈ ਆ। ਭਾਰਤ ਦੇ ਵਿੱਚ ਇਸ ਰਿਪੋਰਟ ਦੇ ਮੁਤਾਬਕ 15 ਸਾਲ ਤੇ ਉਸ ਤੋਂ ਵੱਧ ਉਮਰ ਦੀਆਂ 7 ਕਰੋੜ ਔਰਤਾਂ ਚਿਊਬਲ ਟਬੈਕੋ, ਜਿਹੜਾ ਚੱਬਣ ਵਾਲਾ ਤੰਬਾਕੂ ਆ, ਉਹਦੀ ਵਰਤੋਂ ਕਰ ਰਹੀਆਂ ਨੇ ਔਰ ਉਹਨਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਚੱਬਣ ਵਾਲਾ ਤੰਬਾਕੂ ਜਿਹੜੇ ਆ ਜੀ, ਇਹਦੀਆਂ ਗਰਭਵਤੀ ਔਰਤਾਂ 'ਚ ਐਨੀਮੀਆ ਦਾ ਖਤਰਾ ਜਿਹੜਾ ਜੀ ਉਹ 70% ਤੱਕ ਜਿਹੜਾ ਉਹ ਵੱਧ ਜਾਂਦਾ ਹੈ ਔਰ ਇਹਦਾ ਅਸਰ ਬੱਚੇ ਦੇ ਭਾਰ ਦੇ ਉੱਤੇ ਵੀ ਜਿਹੜਾ ਜੀ ਉਹ ਪੈਂਦਾ। ਭਾਰਤ 'ਚ ਅਜੇ ਸਿਰਫ ਗੁਟਕੇ ਦੇ ਉੱਤੇ ਜਿਹੜੀ ਜੀ ਉਹ ਰੋਕ ਹੈ। ਗੁਟਕਾ ਕਹਿੰਦੇ ਨੇ ਜਿਹੜਾ ਜੀ ਇਹ ਚਿਊਬਲ ਟਬੈਕੋ ਆ। ਇਸ ਰਿਪੋਰਟ ਨੇ ਭਾਰਤ ਦੇ ਵਿੱਚ ਹਰ ਤਰ੍ਹਾਂ ਦੇ ਚੱਬਣ ਵਾਲੇ ਜਿਹੜੇ ਤੰਬਾਕੂ ਦੇ ਉਤਪਾਦ ਨੇ ਇਹਦੇ ਉੱਤੇ ਪਾਬੰਦੀ ਲਾਉਣ ਦੀ ਗੱਲ ਜਿਹੜੀ ਹੈ ਜੀ ਉਹ ਕਹੀ ਆ। ਭਾਰਤ ਚੱਬਣ ਵਾਲੇ ਤੰਬਾਕੂ ਦਾ ਇੱਕ ਬਹੁਤ ਵੱਡਾ ਜਿਹੜਾ ਜੀ ਉਹ ਵਪਾਰ ਹੈ ਔਰ ਸਰਕਾਰ ਨੂੰ ਵੀ ਇਹਦਾ ਵੱਡਾ ਮਾਲੀਆ ਜਿਹੜਾ ਜੀ ਉਹ ਆਉਂਦਾ ਹੈ। ਦੂਜਾ ਪੱਖ ਜੇ ਇਹਦਾ ਲਾਸਟ ਜਾਂਦੇ ਲਾਈਨ ਦੇ ਵਿੱਚ ਮੈਂ ਉਹ ਵੀ ਦੱਸਦਾ, ਉਹ ਇਹ ਹੈ ਕਿ ਪੰਜਾਬ ਦੇ ਵਿੱਚ ਪਿੱਛੇ ਦੇ ਜਿਹੜਾ ਜੀ ਟਬੈਕੋ ਜਿਹੜੀ ਇਹ ਬਣਾਉਣ ਵਾਲੀ ਇਹ ਕੰਪਨੀ ਹੈ ਜਿਹੜੀ ਚਿਊਬਲ ਹੈ ਜੀ, ਉਹ ਕਹਿੰਦੀ 5 ਰੁਪਏ ਦੀ ਪੁੜੀ ਲਓ ਤੇ ਕਿਸੇ ਵੀ ਪੁੜੀ ਦੇ ਵਿੱਚ 10 ਰੁਪਏ ਦਾ ਨੋਟ ਜਿਹੜਾ ਜੀ ਉਹ ਨਿਕਲ ਸਕਦਾ ਹੈ। ਜੀ ਤੇ ਸਰੋਤਿਓ, ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਟੀਮ ਗਈ ਕਸ਼ਮੀਰ ਵੱਲ, ਭਾਜਪਾ ਦੀ ਲੰਮਾ ਲਾ ਕੇ ਚੱਕਰੋਂ ਮੁੜੀ ਮੀਆਂ ਜੀ। ਟੀਮ ਗਈ ਕਸ਼ਮੀਰ ਵੱਲ, ਭਾਜਪਾ ਦੀ ਲੰਮਾ ਲਾ ਕੇ ਚੱਕਰੋਂ ਮੁੜੀ ਮੀਆਂ, ਉਦਾਂ ਆਖਦੇ ਕਿਸੇ ਵੀ ਭੇਜਿਆ ਨਹੀਂ, ਨਾਲ ਦਿੱਲੀ ਦੇ ਰਹੀ ਸੀ ਜੁੜੀ ਮੀਆਂ ਜੀ। ਟੀਮ ਮੁੜੀ ਤਾਂ ਮੋਦੀ ਨੂੰ ਮਿਲੀ ਜਾ ਕੇ, ਵਿੱਚੋਂ ਗੱਲਾਂ ਦੇ ਗੱਲ ਹੈ ਉੜੀ ਮੀਆਂ। ਟੀਮ ਕਹਿੰਦੀ ਆ ਬੈਠਕਾਂ ਸ਼ੁਰੂ ਕਰੀਏ, ਇਹੀ ਲੱਭੀ ਗਿਆਨ ਦੀ ਪੁੜੀ ਮੀਆਂ। ਇੰਨੀ ਗੱਲ ਤਾਂ ਕਈ ਸਨ ਲੋਕ ਕਹਿੰਦੇ, ਸਕੀ ਬਦਲਣਾ ਖਾਸ ਤਸਵੀਰ ਮੀਆਂ। ਇੰਨੀ ਗੱਲ ਤਾਂ ਕਈ ਸਨ ਲੋਕ ਕਹਿੰਦੇ, ਸਕੀ ਬਦਲਣਾ ਖਾਸ ਤਸਵੀਰ ਮੀਆਂ। ਚੱਕਰ ਲਾ ਕੇ ਆਏ ਜਦ ਭਾਜ ਪਾਈਏ, ਕੱਦੂ ਵਿੱਚ ਕੀ ਮਾਰਿਆ ਤੀਰ ਮੀਆਂ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ।
ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ, ਸਤਿਕਾਰ, ਸਹਿਤ ਤੇ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।